ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਵਾਮਾ ਕੇਅਰ ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੀ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 25 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਟਾਈਮ ਦੀਆਂ ਵੱਡੀਆਂ ਖਬਰਾਂ ਤੋਂ, ਤੇ ਖਾਸ ਕਰਕੇ ਪੰਜਾਬ ਸਰਕਾਰ ਤੋਂ। ਕਹਿੰਦੇ ਪੰਜਾਬ ਨੂੰ ਮਸਲਿਆਂ ਦੇ ਵਿੱਚ ਉਲਝਿਆ ਛੱਡ ਕੇ ਮੁੱਖ ਮੰਤਰੀ ਸਾਹਿਬ ਆਸਟ੍ਰੇਲੀਆ ਰਵਾਨਾ ਹੋ ਗਿਆ ਜੀ ਛੁੱਟੀਆਂ ਮਨਾਉਣ ਵਾਸਤੇ। ਪ੍ਰਵੀਨ ਜੀ, ਹਰੇਕ ਨੂੰ ਛੁੱਟੀ ਲੈਣ ਦਾ ਅਧਿਕਾਰ ਹੈ ਜੀ, ਬਿਲਕੁਲ। ਹਰੇਕ ਦੀ ਇੱਛਾ ਅਨੁਸਾਰ ਹੋ ਸਕਦਾ ਕਿ ਤੁਹਾਨੂੰ ਲੱਗੇ ਕਿ ਹਾਂ ਕਿ ਹੁਣ ਮੈਨੂੰ ਅੱਜ ਐਤਵਾਰ ਆ ਗਿਆ, ਮੈਂ ਛੁੱਟੀ ਕਰਨੀ ਆ, ਜਾਂ ਆਹ 2 ਦਿਨਾਂ ਦੀ ਛੁੱਟੀਆਂ ਨੇ, ਆਪਾਂ ਦਫ਼ਤਰਾਂ ਵਾਲੇ ਕਹਿੰਦੇ ਕਿ ਚਲੋ ਰਿਸ਼ਤੇਦਾਰੀ ਜਾ ਆਓ, ਕਿਤੇ ਜਾ ਆਓ, ਏਦਾਂ ਆ। ਪਰ ਜਦੋਂ ਤੁਸੀਂ ਖਾਸ ਜ਼ਿੰਮੇਵਾਰੀ ਤੇ ਹੁੰਦੇ ਹੋ, ਜਦੋਂ ਤੁਸੀਂ ਖਾਸ ਇੱਕ ਤੇ ਹੁੰਦੇ ਹੋ, ਸਭ ਦੀਆਂ ਨਜ਼ਰਾਂ ਤੁਹਾਡੇ ਤੇ ਹੁੰਦੀਆਂ। ਜੀ ਜੀ, ਬਿਲਕੁਲ। ਉਹਦੇ ਨਾਲੋਂ ਵੀ ਵੱਡੀ ਗੱਲ, ਤੁਸੀਂ ਛੁੱਟੀ ਲੈ ਕਿਹੜੇ ਦਿਨਾਂ 'ਚ ਰਹੇ ਹੋ, ਇਹ ਸਵਾਲ ਹੋਰ ਵੱਡਾ ਹੁੰਦਾ। ਮੌਕਾ ਕਿਹੜਾ? ਪੰਜਾਬ ਤਾਂ ਮਸਲਿਆਂ 'ਚ ਉਲਝਿਆ, ਚਲੋ ਉਹ ਇੱਕ ਲੰਬੀ ਸੂਚੀ ਆ, ਮੈਂ ਉਹਦੇ ਪਰ ਵੀ ਆਉਣਾ। ਪਰ ਉਹ ਤੋਂ ਪਹਿਲਾਂ ਜਿਨ੍ਹਾਂ ਦਿਨਾਂ 'ਚ ਮੁੱਖ ਮੰਤਰੀ ਸਾਹਿਬ ਛੁੱਟੀਆਂ ਲੈ ਕੇ ਗਏ ਨੇ, ਇਹ ਪੰਜਾਬ ਦੇ ਵਿੱਚ ਸ਼ਹਾਦਤ ਦੇ ਦਿਹਾੜੇ ਨੇ। ਹਾਂਜੀ, ਬਿਲਕੁਲ। ਵੱਡੇ ਸਾਹਿਬਜ਼ਾਦਿਆਂ ਦੇ, ਉਹ ਤੋਂ ਬਾਅਦ ਹੁਣ ਛੋਟੇ ਸਾਹਿਬਜ਼ਾਦਿਆਂ ਦੀ। ਛੋਟੇ ਸਾਹਿਬਜ਼ਾਦਿਆਂ ਲਈ ਸ਼ਹਾਦਤ ਤਾਂ ਦੁਨੀਆ ਦੀ ਲਾਸਾਨੀ ਸ਼ਹਾਦਤ ਹੈ। ਤੇ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਆਪਣੇ ਟੱਬਰ ਨਾਲ ਛੁੱਟੀਆਂ ਮਨਾਉਣ ਜਾ ਰਹੇ ਹੋ, ਤੇ ਇਹ ਮਤਲਬ ਗਲੇ ਨਹੀਂ ਉਤਰਦਾ ਘੱਟੋ ਘੱਟ ਪੰਜਾਬੀਆਂ ਦੇ ਤਾਂ। ਜੀ ਸਹੀ। ਇਹ ਮੌਕਾ ਦਰੁਸਤ ਨਹੀਂਗਾ ਤੁਹਾਡੇ ਲਈ। ਤੇ ਬਿਲਕੁਲ ਜੀ, ਇਸ ਦਿਨਾਂ ਦੇ ਦਰਮਿਆਨ ਮੁੱਖ ਮੰਤਰੀ ਸਾਹਿਬ ਦਿੱਲੀ ਦੇ ਵਿੱਚੋਂ ਜਿੱਦਣ ਕੇਜਰੀਵਾਲ ਪਾਠ ਪੜ੍ਹਾ ਰਹੇ ਸੀ ਪੰਜਾਬ ਦੇ MLA ਮੰਤਰੀਆਂ ਸਾਰਿਆਂ ਨੂੰ, ਉੱਥੇ ਮਾੜੀ ਜਿਹੀ ਹਾਜ਼ਰੀ ਲਵਾਈ ਤੇ ਉਸ ਤੋਂ ਬਾਅਦ ਉੱਥੋਂ ਹੀ ਆਸਟ੍ਰੇਲੀਆ ਲਈ ਜਹਾਜ਼ ਲੈ ਕੇ ਉੱਡ ਗਏ। ਹਾਂ, ਪੰਜਾਬ ਮਸਲਿਆਂ 'ਚ ਉਲਝਿਆ, ਕੋਈ ਦੋ ਰਾਏ ਨਹੀਂ। ਔਰ ਉਹਨਾਂ ਮਸਲਿਆਂ ਦੇ ਉੱਤੇ ਕਿਤੇ ਵੀ ਉਂਗਲ ਧਰਦੇ ਨਜ਼ਰ ਨਹੀਂ ਆਏ ਮੁੱਖ ਮੰਤਰੀ ਸਾਹਿਬ। ਦੇਖੋ, 3 ਤਰ੍ਹਾਂ ਦੇ ਮਸਲੇ ਹੁੰਦੇ ਆ ਪ੍ਰਵੀਨ ਜੀ। ਇੱਕ ਮਸਲੇ ਹੁੰਦੇ ਆ ਕਿ ਜਿਹੜੇ ਤੁਹਾਨੂੰ ਪਿੱਛੋਂ ਵਿਰਾਸਤ 'ਚ ਮਿਲੇ ਨੇ। ਹਾਂਜੀ, ਬਿਲਕੁਲ। ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਤੁਰੇ ਆ ਰਹੇ ਨੇ, ਉਹ ਤੁਹਾਨੂੰ ਵੀ ਮਿਲ ਗਏ। ਤੁਸੀਂ ਉਹਨਾਂ 'ਚੋਂ ਕੋਈ ਨਿਬੇੜ ਕੇ ਜਾਣੇ ਆ ਜਾਂ ਉਵੇਂ ਹੀ ਅਗਲੇ ਨੂੰ ਸੌਂਪ ਕੇ ਜਾਣੇ ਆ, ਇਹ ਤੁਹਾਡੇ। ਉਹ ਤੋਂ ਬਾਅਦ ਉਹ ਮਸਲੇ ਨੇ ਜਿਹੜੇ ਤੁਹਾਡੇ ਮੂਹਰੇ ਚੁਣੌਤੀ ਬਣ ਕੇ ਆਏ, ਜਾਂ ਜਿਨ੍ਹਾਂ ਦੀ ਨਿਸ਼ਾਨਦੇਹੀ ਤੁਸੀਂ ਕਰਕੇ ਆਏ ਕਿ ਇਹਨਾਂ ਮਸਲਿਆਂ ਦੇ ਹੱਲ ਮੇਰੇ ਕੋਲ ਹੈਗੇ ਨੇ। ਤੀਸਰੇ ਮਸਲੇ ਹੁੰਦੇ ਆ ਜਿਹੜੇ ਤੁਰੰਤ ਤਾਜ਼ੇ ਕਿਸੇ ਘਟਨਾਕ੍ਰਮ ਦੇ ਹਵਾਲੇ ਨਾਲ ਤੁਹਾਡੇ ਸਾਹਮਣੇ ਆਏ। ਜੇਕਰ ਮੈਂ ਹੁਣ ਤਾਜ਼ੇ ਮਸਲਿਆਂ ਦੀ ਗੱਲ ਕਰਾਂ ਤਾਂ ਤਾਜ਼ੇ ਮਸਲਿਆਂ ਦੇ ਵਿੱਚ ਉਦਾਹਰਨ ਵਜੋਂ ਮਤਲਬ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਥਾਣਿਆਂ ਤੇ ਹਮਲੇ ਹੋ ਗਏ ਜੀ, ਤੇ ਉਸ ਹਮਲੇ ਦੇ ਆਧਾਰ ਤੇ ਇਹਨਾਂ ਗਰੀਬ ਘਰਾਂ ਦੇ ਜਵਾਕ ਚੱਕ ਕੇ ਭੀਲੀਪੀਤ 'ਚ ਮੁਕਾਬਲਾ ਕਰਕੇ ਮਾਰਨ ਦੇ ਨਾਂ ਦੀ ਉੱਤੇ ਘਟਨਾ ਵਾਪਰ ਗਈ, ਤੇ ਮੁੱਖ ਮੰਤਰੀ ਸਾਹਿਬ ਦਾ ਕਿਤੇ ਰਿਐਕਸ਼ਨ ਹੀ ਨਹੀਂ। ਕੀ ਪੁਲਿਸ ਤੁਹਾਡੇ ਆਰਡਰ ਨਾਲ ਕਰਕੇ ਆਈ ਹੈ ਸਾਰਾ ਕੁਛ? ਕੀ ਤੁਸੀਂ ਹੁਕਮ ਦਿੱਤਾ ਕਿ ਨਹੀਂ ਦਿੱਤਾ? ਇਹ ਉਸੇ ਤਰ੍ਹਾਂ ਦਾ ਸਵਾਲ ਬਣਨਾ ਕੱਲ ਨੂੰ ਜਿਹੜਾ ਬਹਿਬਲਖਾਨਾ ਬਰਗਾੜੀ ਕਾਂਡ 'ਚ ਬਾਦਲਾਂ ਲਈ ਬਣਿਆ ਹੋਇਆ। ਕੀ ਇਹ ਤੁਹਾਡਾ ਹੁਕਮ ਸੀ? ਕਿ ਜੇ ਉਹ ਗੁਨਾਹਗਾਰ ਵੀ ਸੀ ਤਾਂ ਵੀ ਤੁਸੀਂ ਉਹਨੂੰ ਅਦਾਲਤੀ ਪ੍ਰਕਿਰਿਆ 'ਚ ਕਿਉਂ ਨਹੀਂ ਲੈ ਕੇ ਜਾ ਸਕੇ? ਇੱਕ ਪਾਸੇ ਕਹਿੰਦੇ ਹੋ ਕੋਈ ਟ੍ਰੇਨਿੰਗ ਨਹੀਂ, ਉਹ 9 ਸਿੱਖੀਆਂ ਨੇ, ਤੇ ਦੂਏ ਪਾਸੇ ਤੁਸੀਂ ਕਹਿ ਰਹੇ ਹੋ ਜੀ ਕਿ ਹਾਂ ਉਹਨਾਂ ਦਾ ਮੁਕਾਬਲਾ ਹੋ ਗਿਆ। ਸੋ ਫਿਰ ਤੁਸੀਂ ਫੜ ਕਿਉਂ ਨਹੀਂ ਪਾਏ? ਇਹ ਜਿਹੜੀਆਂ ਘਟਨਾਵਾਂ ਤੁਰੰਤ ਵਾਪਰਦੀਆਂ, ਉਹ 'ਚ ਤੁਹਾਡਾ ਕੀ ਪ੍ਰਤੀਕਰਮ ਹੈ? ਇਹਦੇ ਪਰ ਸਭ ਦੀ ਨਜ਼ਰ ਹੁੰਦੀ ਹੈ। ਇਸੇ ਤਰ੍ਹਾਂ ਕਿਸਾਨੀ ਮਸਲਾ ਪੰਜਾਬ 'ਚ ਚੱਲ ਰਿਹਾ ਜੀ, ਅੰਦੋਲਨ ਚੱਲ ਰਿਹਾ, ਤੇ ਮੁੱਖ ਮੰਤਰੀ ਸਾਹਿਬ ਦਾ 10.5 ਮਹੀਨਿਆਂ ਬਾਅਦ ਇੱਕ ਟਵੀਟ ਆਉਂਦਾ, ਤੇ ਤੁਸੀਂ ਉਸ ਮਸਲੇ ਤੋਂ ਬੋਲਦੇ ਹੀ ਨਹੀਂ। ਤੁਸੀਂ ਉਸ ਮਸਲੇ ਦੇ ਹੱਲ ਲਈ ਜਾਂਦੇ ਹੀ ਨਹੀਂ। ਤੁਹਾਨੂੰ ਆਸਟ੍ਰੇਲੀਆ ਜਾਣਾ ਨੇੜੇ ਲੱਗਿਆ, ਖਨੌਰੀ ਬਾਰਡਰ ਖਾਸਾ ਦੂਰ ਲੱਗਿਆ, ਤੇ ਤੂੰ ਜਾ ਹੀ ਨਹੀਂ ਹੋਇਆ। ਇਸੇ ਤਰ੍ਹਾਂ ਕੰਪਿਊਟਰ ਅਧਿਆਪਕ
150 ਦਿਨਾਂ ਤੋਂ ਤੁਹਾਡੇ ਘਰਾਂ ਮੂਹਰੇ ਬੈਠ ਰਹੇ ਨੇ, ਨੰਗੇ ਮਤਲਬ ਖੁੱਲੇ ਅਸਮਾਨ ਥੱਲੇ ਸੌਣ ਲਈ ਮਜਬੂਰ ਨੇ ਇਹ ਜਿਹੇ ਪੋਹ ਦੇ ਮਹੀਨੇ, ਤੇ ਤੁਸੀਂ ਉਹਨਾਂ ਨੂੰ ਬੁਲਾ ਕੇ ਮਸਲਾ ਵੀ ਹੱਲ ਨਹੀਂ ਕਰਦੇ। ਜੀ ਜੀ ਕਿੰਨੇ ਧਰਨੇ, ਕਿੰਨੇ ਮੁਜ਼ਾਹਰੇ, ਪੰਜਾਬ ਕਿੰਨੇ ਇਹਨਾਂ ਸਥਿਤੀਆਂ ਚ ਉਲਝੇ। ਹੂੰ ਇਹ ਹੈਗੇ ਤਾਜ਼ੇ। ਫਿਰ ਇੱਕ ਘਟਨਾਕ੍ਰਮ ਉਹ ਨੇ, ਇੱਕ ਮਸਲੇ ਉਹ ਨੇ ਜਿਨ੍ਹਾਂ ਦੀ ਤੁਸੀਂ ਨਿਸ਼ਾਨਦੇਹੀ ਕੀਤੀ ਸੀ ਕਿ ਪੰਜਾਬ ਨਸ਼ੇ ਚੋਂ ਬਾਹਰ ਕੱਢਣਾ। ਲੈ ਮੈਨੂੰ ਆਉਂਦਾ। ਹੂੰ ਇਹ ਤੋਂ ਬਾਅਦ ਆ ਲਓ, ਅੱਛਾ ਆ ਰੇਤਾ ਵਾਲਾ ਮਸਲਾ, ਲੈ ਤਾਂ ਹੱਲ ਹੋਇਆ ਪਿਆ, ਅਸੀਂ ਡੀਪੂ ਖੋਲਤਾ, ਅਸੀਂ ਆ ਬਣਾਤਾ ਸਿਸਟਮ, ਹੁਣ ਰੇਤਾ ਸਸਤਾ ਵੀ ਮਿਲੂਗਾ, ਮੁਫਤ ਵੀ ਮਿਲੂਗਾ, ਤੇ ਖਜ਼ਾਨਾ ਵੀ ਭਰ ਜੂਗਾ। ਨਾ ਮੁਫਤ ਮਿਲਿਆ, ਨਾ ਸਸਤਾ ਮਿਲਿਆ, ਨਾ ਖਜ਼ਾਨਾ ਭਰਿਆ। ਫਿਰ ਤੁਸੀਂ ਸ਼ਰਾਬ ਵਾਲੇ ਤੇ ਆ ਗਏ। ਸੋ ਇਹ ਉਹ ਪਹਿਲੂ ਨੇ ਜਿਹਨਾਂ ਤੁਸੀਂ ਨਿਸ਼ਾਨਦੇਹੀ ਕਰਕੇ ਆਏ ਕਿ ਅਸੀਂ ਇਹ ਮਸਲੇ ਹੱਲ ਕਰਨੇ ਆ ਜੀ। ਰੁਜ਼ਗਾਰ, ਅਖਬਾਰਾਂ 'ਚ ਇਸ਼ਤਿਹਾਰ ਦਿੱਤੇ, ਰੁਜ਼ਗਾਰ ਵਾਲੀ ਸਥਿਤੀ ਕੀ ਆ। ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ, ਸਥਿਤੀ ਕੀ ਆ, ਸਾਰੇ ਵੱਖ-ਵੱਖ। ਸੋ ਇਹ ਸਾਰੇ ਮਸਲਿਆਂ ਤੋਂ ਵੀ ਤੁਸੀਂ ਪੰਜਾਬ ਨੂੰ ਉਲਝਿਆ ਹੋਇਆ ਛੱਡ ਕੇ ਇੱਕ ਤਰ੍ਹਾਂ ਨਾਲ ਛੁੱਟੀਆਂ ਮਨਾਉਣ ਜਾ ਰਹੇ ਹੋ। ਇਹ ਸ਼ੋਭਦਾ ਨਹੀਂ ਤੁਹਾਨੂੰ ਜਿਸ ਮੁਖੀ ਦੇ ਉਹਦੇ ਤੇ। ਫਿਰ ਇੱਕ ਮਸਲੇ ਉਹ ਨੇ ਜਿਹੜੇ ਪਿਛਾਂ ਤੋਂ ਤੁਰੇ ਆ ਰਹੇ ਨੇ, ਚਾਹੇ ਉਹ ਸਾਡੇ ਦਰਿਆਵਾਂ ਵਾਲਾ ਮਸਲਾ ਹੈ, ਚਾਹੇ ਉਹ ਧਰਤੀ ਹੇਠਲੇ ਪਾਣੀ ਦਾ ਮਸਲਾ ਹੈ, ਚਾਹੇ ਉਹ ਕਾਲੇ ਪਾਣੀ ਵਾਲਾ ਮਸਲਾ ਹੈ, ਚਾਹੇ ਉਹ ਚੰਡੀਗੜ੍ਹ ਦਾ ਮਸਲਾ ਹੈ, ਚਾਹੇ ਉਹ ਭਾਸ਼ਾ ਦਾ ਮਸਲਾ ਹੈ, ਚਾਹੇ ਉਹ ਪੰਜਾਬੀ ਬੋਲਦੇ ਖਿੱਤਿਆਂ ਦਾ ਮਸਲਾ ਹੈ, ਚਾਹੇ ਉਹ ਪੰਜਾਬ ਦੇ ਕਰਜ਼ੇ ਦਾ ਮਸਲਾ ਹੈ ਨਾ, ਚਾਹੇ ਪੰਜਾਬ ਦੀ ਕਿਸਾਨੀ ਦਾ ਤੇ ਆਰਥਿਕਤਾ ਦਾ ਮਸਲਾ। ਇਹ ਮਸਲੇ ਜਿਹੜੇ ਪਿਛਾਂ ਤੋਂ ਤੁਰੇ ਆ ਰਹੇ ਨੇ, ਉਹ ਮੰਗਾਂ ਦੇ ਹਵਾਲੇ ਨਾਲ ਤੁਸੀਂ ਉਹਨਾਂ ਚੋਂ ਵੀ ਕਿਸੇ ਮੰਗ ਦੇ ਉੱਤੇ ਖੜੇ ਪਹਿਰੇਦਾਰੀ ਕਰਦੇ ਨਜ਼ਰ ਨਹੀਂ ਆ ਰਹੇ। ਆਪਾਂ ਪਹਿਲਾਂ ਵੀ ਇਹ ਸਵਾਲ ਕੀਤਾ ਕਿ ਕੀ ਮੁੱਖ ਮੰਤਰੀ ਦਾ ਕੰਮ ਯੂਥ ਫੈਸਟੀਵਲਾਂ 'ਚ ਜਾ ਕੇ ਗੀਤ ਸੁਣਾਉਣਾ, ਚੁਟਕਲੇ ਸੁਣਾਉਣਾ, ਜਾਂ ਵਿਰੋਧੀਆਂ ਨੂੰ ਭੰਡਣਾ? ਕੀ ਮੁੱਖ ਮੰਤਰੀ ਦਾ ਕੰਮ ਅੱਜ ਵੀ ਵਿਰੋਧੀ ਧਿਰ ਵਾਂਗ ਮਤਲਬ ਵਿਚਰਨਾ? ਕੀ ਮੁੱਖ ਮੰਤਰੀ ਦਾ ਕੰਮ ਹਰ ਰੋਡ ਸ਼ੋਅ ਦੇ ਉੱਤੇ ਜਾ ਕੇ ਤੀਰ ਚਲਾਉਣਾ? ਮੰਤਰੀ ਦਾ ਕੰਮ ਆਪੇ ਆਪਣੇ ਬੰਦਿਆਂ ਤੋਂ ਫੁੱਲ ਬਣਾ ਕੇ ਆਪਣੇ ਤੇ ਸੁਟਾਉਣਾ? ਸਹੀ, ਬਿਲਕੁਲ ਸਹੀ ਹੈ। ਉਹ ਹਰਾ ਪੈਨ 2.5 ਸਾਲਾਂ 'ਚ ਦਮ ਤੋੜ ਗਿਆ ਕਿ ਉਹਦੀ ਸਿਆਹੀ ਮੁੱਕ ਗਈ। ਕਿਉਂ ਨਹੀਂ ਉਹਨੇ ਪੰਜਾਬ ਦੀ ਚੰਗੀ ਇਬਾਰਤ ਲਿਖ ਰਹੀ? ਇਸ ਲਈ ਇਹ ਸਵਾਲ ਵੱਡੇ ਹੋ ਗਏ ਨੇ। ਤੇ ਪਰ ਉਹ ਕਹਿੰਦਾ ਕਿ ਕੋਈ ਜੀਵੇ ਕੋਈ ਮੇਰੇ ਸੁਤਰਾ, ਘੋਲ ਪਤਾਸੇ ਪੀਵੇ, ਹੈ ਨਾ, ਤੇ ਰੋਮ ਜੜ ਰਿਹਾ, ਸੜ ਰਿਹਾ, ਹੈ ਨਾ, ਨੀਰੂ ਬੰਸਰੀ ਵਜਾ ਰਿਹਾ। ਸੋ ਇਹਨਾਂ ਨੂੰ ਕੀ ਇਹ ਬੰਸਰੀ ਵੱਜ ਰਹੀ ਹੈ ਜੀ। ਅਗਲੇ ਤੁਰ ਗਏ ਆਸਟ੍ਰੇਲੀਆ ਨੂੰ ਛੁੱਟੀਆਂ ਮਨਾਉਣ। ਹੁਣ ਤੇ ਆਸਟ੍ਰੇਲੀਆ ਜਾਣ ਨੂੰ ਕਈ ਤਰ੍ਹਾਂ ਸੁਰਦ ਤਰ੍ਹਾਂ ਵੀ ਤੇ ਮਤਲਬ ਹਲਕੇ ਫੁਲਕੇ ਕਮੈਂਟਾਂ ਲਈ ਜਾਣ ਵਾਲੀਆਂ ਤਰ੍ਹਾਂ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਨੇ। ਸੋਸ਼ਲ ਮੀਡੀਆ ਭਰਿਆ ਪਿਆ ਕਿ ਜੀ ਆਸਟ੍ਰੇਲੀਆ ਤਾਂ ਜੀ ਇਨਵੈਸਟਮੈਂਟ ਹੈ ਜੀ, ਆਸਟ੍ਰੇਲੀਆ ਤਾਂ ਜੀ ਇਹਨਾਂ ਦਾ ਪੁਰਾਣਾ ਹੈ ਜੀ, ਰਾਜਨੀਤੀ ਤੋਂ ਬਾਅਦ ਸੈੱਟ ਹੋਣਾ ਜੀ, ਜੇ ਉਹ। ਇਹ ਦਿਨ ਕਿਉਂ ਆਏ ਤੁਹਾਡੇ ਲਈ? ਤੁਹਾਡੇ ਤੋਂ ਇਮਾਨਦਾਰੀ ਦੇਖਦੇ ਸੀ, ਤੁਹਾਡੇ ਚੋਂ ਸੱਚ ਦੇਖਦੇ ਸੀ, ਪੰਜਾਬ ਦਾ ਫਿਕਰ ਦੇਖਦੇ ਸੀ। ਅੱਜ ਇਹੋ ਜਿਹੇ ਸਵਾਲ ਤੁਹਾਨੂੰ ਕਿਉਂ ਹੋ ਰਹੇ ਨੇ? ਇਹ ਸੋਚਣ ਦੀ ਲੋੜ ਹੈ ਮਾਨ ਸਾਹਿਬ। ਬਿਲਕੁਲ ਜੀ। ਜਿਸ ਖਿੱਤੇ ਦੇ ਤੁਸੀਂ ਵਾਲੀ ਵਾਰਸ ਹੋ, ਜਿਸ ਖਿੱਤੇ ਦੇ ਤੁਸੀਂ ਸਰਵਉੱਚ ਅਹੁਦੇ ਤੇ ਬੈਠੇ ਹੋ, ਸਭ ਤੋਂ ਵੱਡੇ ਅਹੁਦੇ ਤੇ ਬੈਠੇ ਹੋ, ਉਸ ਖਿੱਤੇ ਦੇ ਇਤਿਹਾਸਕ ਪ੍ਰਪੇਖ ਤੋਂ ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ, ਤੇ ਜੋ ਇਸ ਵੇਲੇ ਮੌਜੂਦਾ ਹਾਲਾਤ ਨੇ ਸਮਾਜਿਕ ਤੇ ਆਰਥਿਕ ਤੌਰ ਤੇ, ਉਹਨਾਂ ਦਾ ਤੁਹਾਡੇ ਰਵਾਨਗੀ ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਆ ਉਹ ਖੜੇ ਕਰਦਾ। ਪੇਂਡੂ ਵਿਕਾਸ ਫੰਡ, ਆਪਾਂ ਇਹਦੇ ਤੇ ਖਾਸੀ ਚਰਚਾ ਕੀਤੀ ਹੈ ਤੇ ਹਮੇਸ਼ਾ ਫੈਡਰਲਿਜ਼ਮ ਦੇ ਹਵਾਲੇ ਦੇ ਨਾਲ ਰਾਜਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਹੈ। ਉਹ ਗੱਲ ਵੱਖਰੀ ਆ ਵੀ ਰਾਜਾਂ ਦੇ ਜਿਹੜੇ ਆਪ ਜਿਹੜੇ ਲੋਕ ਨੇ ਰਹਿਬਰ ਬਣੇ ਬੈਠੇ ਨੇ, ਉਹ ਬੋਲਣ ਜਾਂ ਨਾ ਬੋਲਣ। ਇਹ ਲੈਣ ਗਏ ਸੀ ਕੇਂਦਰ ਦੇ ਕੋਲੇ, ਪਰ ਉੱਥੇ ਇੱਕ ਸੌਦਾ ਕਰਕੇ ਮੁੜਿਆ, ਜਿਵੇਂ ਆਪਾਂ ਪਲਾਟ ਖਰੀਦਣ ਦਾ ਕੋਈ ਸੌਦਾ ਕਰਦੇ। ਪ੍ਰਵੀਨ ਜੀ, ਸਾਡਾ ਪੇਂਡੂ ਵਿਕਾਸ ਫੰਡ ਲਗਾਤਾਰ ਕੇਂਦਰ ਨੇ ਰੋਕਿਆ ਜੀ। ਆਪਾਂ ਉਹਦੇ ਉੱਤੇ ਲੰਬੀ ਚਰਚਾ ਕਰਦੇ ਆਏ ਹਾਂ। 10,000 ਕਰੋੜ ਨੂੰ ਕਰੀਬ ਢੁੱਕ ਗਿਆ ਉਹ। ਵਿੱਚੇ ਪੇਂਡੂ ਵਿਕਾਸ ਫੰਡ ਹੈ, ਵਿੱਚੇ ਮਾਰਕੀਟ ਫੀਸ ਹੈ। ਕੇਂਦਰ ਸਰਕਾਰ, ਖਾਸ ਕਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ, 3 ਖੇਤੀ ਕਾਨੂੰਨ ਤੇ 3 ਖੇਤੀ ਕਾਨੂੰਨ ਵਾਪਸ, ਪਰ ਉਹ ਸਭ ਦੇ ਦਰਮਿਆਨ ਉਹ ਇੰਜ ਕੰਮ ਕਰਦੀ ਨਜ਼ਰ ਆਈ ਜਿਵੇਂ ਉਹ ਪੰਜਾਬ ਚੋਂ ਮੰਡੀਆਂ ਮਕਾਉਣਾ ਚਾਹੁੰਦੀ ਹੈ। ਉਹਦਾ ਹਰ ਕਦਮ ਇਸ ਪਾਸੇ ਨੂੰ ਜਾਂਦਾ ਨਜ਼ਰ ਆਇਆ ਕਿ ਜਿਵੇਂ ਉਹ ਮੰਡੀਆਂ ਖਤਮ ਕਰਨਾ ਚਾਹੁੰਦੀ ਹੈ। 3 ਖੇਤੀ ਕਾਨੂੰਨਾਂ ਦਾ ਵਿੱਚ ਵੀ ਇਹੀ ਚੀਜ਼ ਉੱਭਰ ਰਹੀ ਸੀ, ਤੇ ਉਹ ਜਿਹੜੀ ਪੰਜਾਬ ਨੂੰ ਪਾਲਿਸੀ ਭੇਜੀ ਆ ਉਹਦੇ ਵਿੱਚ ਵੀ ਇਹੀ ਚੀਜ਼ ਉੱਭਰ ਰਹੀ ਸੀ। ਔਰ ਤੁਸੀਂ ਲਗਾਤਾਰ ਪੰਜਾਬ ਦਾ ਪੇਂਡੂ ਵਿਕਾਸ ਫੰਡ ਰੋਕ ਰਹੇ ਹੋ, ਉਹਦੇ ਵਿੱਚੋਂ ਵੀ ਇਹੀ ਚੀਜ਼ ਉੱਭਰ ਰਹੀ ਹੈ ਕਿ ਮੰਡੀਆਂ ਮਕਾਉਣਾ ਚਾਹੁੰਦੇ ਹੋ। ਹੁਣ ਇਸ ਪ੍ਰਕਿਰਿਆ ਦੇ ਤਹਿਤ ਸਾਡਾ ਜਦੋਂ 10,000 ਕਰੋੜ ਦੇ ਕਰੀਬ ਪੇਂਡੂ ਵਿਕਾਸ ਫੰਡ ਕੇਂਦਰ ਕਰਨੀ ਫਸਿਆ, ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਨਾਲ ਖੁਰਾਕ ਸਪਲਾਈ ਵਿਭਾਗ ਵਾਲਾ ਉਹ ਸੰਬੰਧਿਤ ਮਹਿਕਮਾ ਕਟਾਰੂ ਚੱਕ ਜੀ, ਨਾਲ ਰਾਜ ਸਭਾ ਮੈਂਬਰ ਸਾਨੀ ਸਾਹਿਬ ਜਿਹੜੇ ਬੀਜੇਪੀ ਚ ਵੀ ਪੈਰ ਧਰਾ ਨੇ, ਉਧਰੋਂ ਨਹੀਂ ਮਿਲਿਆ ਸੀ ਤਾਂ ਇੱਧਰ ਆ ਗਏ ਸੀ, ਉਹਨਾਂ ਨੂੰ ਨਾਲ ਲੈ ਕੇ ਬੀਬੀ ਨਿਰਮਲਾ ਸੀਤਾਰਮਨ ਦੇ ਘਰੇ ਗਏ। ਠੀਕ ਹੈ ਜੀ। ਬੜੀ ਤਰਕ ਅਧਾਰਤ
ਦਲੀਲ ਆਧਾਰਿਤ, ਤੱਥ ਆਧਾਰਿਤ ਹਰਪਾਲ ਚੀਮਾ ਹੋਰਾਂ ਨੇ ਉੱਥੇ ਆਪਣਾ ਪੱਖ ਰੱਖਿਆ, ਕਿਉਂਕਿ ਬੀਬੀ ਨਿਰਮਲਾ ਸੀਤਾਰਮਣ ਕਹਿੰਦੀ ਵੀ ਅਸੀਂ ਤਾਂ ਪੂਰੇ ਮੁਲਕ ਨੂੰ ਇੱਕ ਹਿਸਾਰ ਦੇਵਾਂਗੇ, ਜਿਹੜਾ ਪੇਂਡੂ ਵਿਕਾਸ ਫੰਡ ਹੈ ਨਾ, ਅਸੀਂ ਸਾਰਿਆਂ ਨਾਲ ਇੱਕ ਹਿਸਾਰ ਕਰਾਂਗੇ। ਹਰਪਾਲ ਚੀਮਾ ਹੋਰਾਂ ਨੇ ਬਹੁਤ ਵਧੀਆ ਉੱਥੇ ਦਲੀਲ ਰੱਖੀ। ਉਹ ਕਹਿੰਦੇ ਜੀ ਐਂ ਦੱਸ ਦਿਓ ਕਿ ਜਿਹੜਾ ਕੰਮ ਪੰਜਾਬ ਤੇ ਹਰਿਆਣਾ ਕਰ ਰਿਹਾ, ਕੀ ਸਾਰੇ ਸੂਬੇ ਉਹੀ ਕੰਮ ਕਰ ਰਹੇ ਨੇ? ਕਿ ਕੇਂਦਰ ਦੇ ਭੜੋਲੇ ਬਾਕੀ ਵੀ ਇਦਾਂ ਹੀ ਭਰ ਰਹੇ ਨੇ ਜਿਵੇਂ ਪੰਜਾਬ ਹਰਿਆਣਾ ਭਰ ਰਿਹਾ? ਕਿ ਉਹਨਾਂ ਦਾ ਮੰਡੀਕਰਨ ਸਿਸਟਮ ਸਾਡੇ ਹਾਣ ਦਾ ਹੈਗਾ? ਤੇ ਇਸ ਤਰ੍ਹਾਂ ਦੀ ਖਰੀਦ ਹੁੰਦੀ ਹੈ ਕਿ ਕੇਂਦਰੀ ਪੂਲ ਦੇ ਵਿੱਚੋਂ ਕਿੰਨਾ ਅਨਾਜ ਦੇ ਰਹੇ? ਇਸ ਲਈ ਤੁਸੀਂ ਸਾਰਿਆਂ ਨੂੰ ਇੱਕੋ ਤਕੜੀ 'ਚ ਨਾ ਤੋਲੋ। ਜਿਹੜੇ ਆਪਣੇ ਲਈ ਖਰੀਦਦੇ ਨੇ, ਸਿਰਫ ਆਪਣੇ ਸੂਬੇ ਲਈ ਕੰਮ ਕਰਦੇ ਨੇ, ਉਹਨਾਂ ਨੂੰ ਤੁਸੀਂ ਦੇਣਾ ਦੇ ਦਿਓ, ਕਿੰਨਾ ਦੇਣਾ ਉਹ ਤੁਸੀਂ ਦੇਖ ਲਓ। ਪਰ ਜਿਹੜਾ ਸਾਡਾ ਚੱਲਿਆ ਉਹਦਾ 3% ਉਹ ਤਾਂ ਨਾ ਘਟਾਓ। ਤੁਸੀਂ ਕਦੇ ਆੜਤੀਆਂ ਦੀ ਕਟੌਤੀ ਕਰਤੀ, ਕਦੇ ਮਾਰਕੀਟ ਫੀਸ ਕਟੌਤੀ ਕਰਤੀ, ਕਦੇ ਨਵੀਂ ਦੇ ਨਾਂ ਤੇ ਆ ਜੀ ਇਹਨਾਂ ਦਾਣਾ ਸੁੰਗੜਿਆ ਜੀ ਉਹਦੇ ਨਾਂ ਤੇ ਖਰੀਦ ਕਟੌਤੀ ਕਰਤੀ। ਹੁਣ ਕੇਂਦਰੀ ਏਜੰਸੀਆਂ ਖਰੀਦ ਤੋਂ ਭੱਜ ਰਹੀਆਂ ਤੇ ਹੁਣ ਤੁਸੀਂ ਪੇਂਡੂ ਵਿਕਾਸ ਫੰਡ ਕਟੌਤੀ ਕਰਨ ਤੇ ਆ ਕੇ ਕਹਿੰਦੇ ਇਹ ਠੀਕ ਨਹੀਂ ਗਾ। ਬੀਬੀ ਕਹਿੰਦੀ ਵੀ ਅਸੀਂ ਨਹੀਂ ਦੇਣਾ ਤੁਹਾਨੂੰ 3 ਤੋਂ, ਅਸੀਂ ਤਾਂ ਸਾਰਿਆਂ ਨੂੰ 1% ਦੇਵਾਂਗੇ। ਅੱਛਾ। ਤੇ ਇਹ ਕਹਿੰਦੇ ਨਹੀਂ ਜੀ ਸਾਨੂੰ 3% ਦਿਓ। ਇਹ ਗੱਲਬਾਤ ਤੁਰਦੇ ਤਰਾਉਂਦੇ ਕਹਿੰਦੇ ਜੀ ਬੀਬੀ ਇੱਥੇ ਸਹਿਮਤ ਹੋ ਗਈ ਕਿ ਚਲੋ 2% ਦੇ ਦਿਆ ਕਰਾਂਗੇ। ਹੁਣੇ ਜੀ ਮੈਂ ਦੱਸੋ ਪਲਾਟ ਦਾ ਸੌਦਾ ਸੀ, ਸਹੀ ਹੈ, ਇਹ 3 ਮੰਗਦੇ ਸੀ, ਉਹ 1 ਦਿੰਦੇ ਸੀ, 2 ਤੇ ਨਿਬੜ ਗਿਆ ਜੀ, ਅੱਧੋ ਅੱਧ ਚ ਨਿਬੜ ਗਿਆ। ਫੀਸਦੀ ਮਿਲ ਕੇ ਵੀ ਸਾਡੀਆਂ ਸੜਕਾਂ ਦਰੁਸਤ ਨਹੀਂ ਹੋ ਪਾਉਂਦੀਆਂ ਪੂਰੀਆਂ। ਹੁਣ ਇਹ ਮਾਮਲਾ ਕੋਰਟ ਕਚਹਿਰੀ ਹੈ, ਤੁਸੀਂ ਕੋਰਟ ਕਚਹਿਰੀ ਦਾ ਮਾਮਲਾ ਨਿਬੇੜਨ ਦੇ ਲਈ ਸੌਦਾਬਾਜ਼ੀ ਕਰਕੇ ਨਿਬੇੜੋਗੇ? ਸਾਹਿਬ ਦੇ ਬੋਲ ਮੈਨੂੰ ਚੇਤੇ ਨੇ, ਜਿਨ੍ਹਾਂ ਨੇ ਕਿਹਾ ਸੀ ਕਿ ਸਾਨੂੰ ਨਹੀਂ ਲੋੜ ਕੇਂਦਰ ਦੀ। ਹਾਂਜੀ ਹਾਂਜੀ ਹਾਂਜੀ। ਤੁਸੀਂ ਬੋਰਡ ਵੀ ਲਾ ਰਹੇ ਹੋ ਆਪਣੇ, ਸਾਨੂੰ ਮਹੱਲਾ ਕਲੀਨਿਕਾਂ ਵਾਲਾ ਕੁਝ ਪੈਸੇ ਮਿਲ ਜਾਣ, ਤੁਸੀਂ ਸਕੂਲਾਂ ਦੇ ਨਾਮ ਵੀ ਉਹਨਾਂ ਦੀ ਯੋਜਨਾ ਦੇ ਹਿਸਾਬ ਨਾਲ ਬਦਲ ਰਹੇ ਹੋ ਕਿ 4 ਪੈਸੇ ਮਿਲ ਜਾਣ। ਮੈਂ ਕਹਿੰਦਾ ਸਾਡਾ ਹੱਕ ਹੈ, ਤੁਸੀਂ ਕਿਉਂ ਕਿਹਾ ਕਿ ਹਾਂ ਸਾਨੂੰ ਨਹੀਂ ਲੋੜ ਕੇਂਦਰ ਦੀ? ਕੇਂਦਰ ਕੋਈ ਸਾਨੂੰ ਖਰਾਬ ਥੋੜਾ ਦਿੰਦਾ। ਸਹੀ ਸਹੀ, ਬਿਲਕੁਲ ਸਹੀ ਹੈ। ਸੂਬੇ ਟੈਕਸ ਦਿੰਦੇ ਆ ਤਾਂ ਕੇਂਦਰ ਦੇ ਮੰਤਰੀਆਂ ਸੰਤਰੀਆਂ ਦੇ ਦਫ਼ਤਰ ਚੱਲਦੇ ਨੇ। ਬਿਲਕੁਲ, GST ਲੈ ਕੇ ਜਾਂਦੇ ਆ ਸਾਡਾ ਸਾਰਾ, ਤੇਲ ਪੈਂਦਾ। ਸੂਬੇ ਹੀ ਚਲਾ ਰਹੇ ਨੇ ਕੇਂਦਰ ਨੂੰ ਤੇ ਸੂਬਿਆਂ ਦਾ ਹੱਕ ਬਣਦਾ ਉਹ ਆਪਣਾ ਹੱਕ ਲੈਣ। ਤੇ ਜੇ ਪੰਜਾਬ ਤੇ ਹਰਿਆਣਾ ਕੇਂਦਰੀ ਪੂਲ ਦੇ ਵਿੱਚ ਸਭ ਤੋਂ ਵੱਧ ਅਨਾਜ ਦਿੰਦਾ ਹੈ ਤੇ ਮੋਦੀ ਦੀਆਂ ਉਹ ਕਣਕ ਦਾਲ, ਆਟਾ ਦਾਲ ਵੰਡਣ ਵਾਲੀਆਂ, ਚੌਲ ਵੰਡਣ ਵਾਲੀਆਂ ਸਕੀਮਾਂ ਚੱਲਦੀਆਂ ਜਿਹਦੇ ਨਾਲ ਵੋਟਾਂ ਬਟੋਰਦੇ ਨੇ ਉਹ, ਤੇ ਫਿਰ ਪੰਜਾਬ ਨੂੰ ਪੇਂਡੂ ਵਿਕਾਸ ਫੰਡ ਦੇਣ ਚ ਕੀ ਤਕਲੀਫ ਹੈ ਜੀ? ਸਹੀ ਹੈ। ਜਿਹੜਾ ਬਣਦਾ ਨਿਯਮ ਹੈ, ਪੰਜਾਬ ਚ 2000 ਤੋਂ ਵੱਧ ਮੰਡੀਆਂ ਤੋੜਨਾ ਚਾਹੁੰਦੇ ਜੀ? ਸਹੀ ਹੈ। ਪੰਜਾਬ ਚ 70,000 ਤੋਂ ਲੈ ਕੇ 80,000 ਤੱਕ ਪੇਂਡੂ ਲਿੰਕ ਸੜਕਾਂ ਜਿਹੜੀਆਂ ਪਿੰਡਾਂ ਨੂੰ ਮੰਡੀਆਂ ਤੱਕ, ਸ਼ਹਿਰਾਂ ਤੱਕ ਲੈ ਕੇ ਜਾਂਦੀਆਂ। ਬਿਲਕੁਲ ਸਹੀ। ਅੱਜ ਜੋ ਮਤਲਬ ਕਿ ਸੜਕਾਂ ਲੱਭਣੀਆਂ ਔਖੀਆਂ ਹੋ ਗਈਆਂ, ਕਈ ਦੀ ਤੇ ਹਾਲਤ ਇਹ ਬਣ ਗਈ, ਕਈ ਥਾਵਾਂ ਤੇ ਪਿੰਡਾਂ ਦੇ ਲੋਕਾਂ ਨੇ ਆਪ ਸੜਕ ਬਣਾਈ ਹੈ ਆਪਣੀ ਪਿੰਡ ਦੀ। ਸਰਕਾਰ ਦੇ ਵਿੱਚ ਕਿੱਥੇ ਆ ਸਰਕਾਰ ਜਿਹੜੀ ਇਹ ਕੋਟਾ ਵੀ ਨਹੀਂ ਲਿਆ ਪਾ ਰਹੀ, ਤੇ ਜੇ ਨਹੀਂ ਲੈਣਾ ਤਾਂ ਫਿਰ ਬਣਾ ਕਿਉਂ ਨਹੀਂ ਪਾ ਰਹੀ? ਹਾਂਜੀ ਹਾਂਜੀ। ਇਸੀ ਪੇਂਡੂ ਵਿਕਾਸ ਫੰਡ ਲੈਣ, ਜਿਵੇਂ ਪਲਾਟ ਦਾ ਸੌਦਾ ਕਰਿਆ ਜੀ, ਦੇਖ ਲਈ ਹਲੇ ਵੀ ਬੀਬੀ ਨੇ ਇਹ ਨਹੀਂ ਕਿਹਾ ਕਿ 1% ਵੀ ਦੇ ਦੇਾਂਗੇ। ਹਾਂਜੀ ਹਾਂਜੀ। ਬਾਕੀ ਵਿਭਾਗਾਂ ਨਾਲ ਰਾਏ ਕਰੂੰਗੀ, ਵਿਭਾਗ ਨਾਲ ਸਾਰਿਆਂ ਨਾਲ, ਫਿਰ ਅਸੀਂ ਦੇਖਾਂਗੇ। ਇਸ ਲਈ ਜੀ ਕਹਿੰਦੇ ਕਿ ਉਹ 1% ਦੇਣ ਤੇ ਅੜੀ ਸੀ, ਇਹ 3% ਤੇ ਅੜੇ ਸੀ, ਤੇ ਬੀਬੀ ਨੇ ਕਿਹਾ ਕਿ ਕੋਈ ਨਾ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ 2% ਦੇ, ਜੇ ਦੇ ਹੋਇਆ ਤਾਂ ਦੇ ਦਾਂਗੇ। ਸੋ ਕਦੋਂ ਦੇਾਂਗੇ, ਕਦੋਂ ਨਹੀਂ, ਕਦੋਂ ਇਹ ਚਾਰਜ ਹੋਈ ਮੁੱਖ ਮੰਤਰੀ ਸਾਹਿਬ ਕਿਉਂ ਨਹੀਂ ਕਰਦੇ? ਮੁੱਖ ਮੰਤਰੀ ਸਾਹਿਬ ਕਿਉਂ ਨਹੀਂ ਕਰਦੇ? ਇੱਥੇ ਪਹਿਰੇਦਾਰੀ ਕਿਉਂ ਨਹੀਂ ਕਰਦੇ? ਅਮਿਤ ਸ਼ਾਹ ਨਾਲ ਜਰਾਨਾ ਕਾਹਦੇ ਲਈ ਪਗਾਇਆ ਜਾ ਰਿਹਾ? ਨੀਤ ਬਿੱਟੂ ਨਾਲ ਮਿੱਤਰਤਾ ਦੀਆਂ ਅੰਦਰ ਬੈਠ ਕੇ ਗੰਢੀਆਂ ਕਾਹਦੀਆਂ ਪਾਉਂਦੇ ਹੋ ਫਿਰ? ਸਹੀ ਹੈ, ਬਿਲਕੁਲ। ਰੱਬ ਰੱਖਾ ਪੰਜਾਬ, ਰੱਬ ਰੱਖਾ ਜੀ, ਬਿਲਕੁਲ ਸਹੀ ਹੈ ਜੀ, ਬਿਲਕੁਲ। ਹੱਕ ਦੀ ਗੱਲ ਕਰਨ ਦੀ ਬਜਾਏ ਤੁਸੀਂ ਬਾਰਗੇਨਿੰਗ ਕਰ ਰਹੇ ਹੋ ਤੇ ਸੌਦੇ ਕਰ ਰਹੇ ਹੋ, ਹੱਕ ਦੀ ਗੱਲ ਨਹੀਂ ਕਰ ਰਹੇ ਤੁਸੀਂ। ਤੇ ਉਹ ਜਿਵੇਂ ਤੁਸੀਂ ਕਿਹਾ ਨਾ ਵੀ ਉਹ ਬੀਬੀ ਕਹਿੰਦੀ ਵੀ ਰਾਇ ਕਰਕੇ ਉਹਨਾਂ ਦਾ ਕੋਈ ਪਤਾ ਨਹੀਂ, ਕੱਲ ਨੂੰ ਕਹਿੰਦੇ ਨਹੀਂ ਜੀ ਸਾਨੂੰ ਨਹੀਂ ਵਾਰਾ ਖਾਂਦਾ, ਫਿਰ ਜਾ ਕੇ ਮਿਹਨਤਾਂ ਕਰੋਗੇ ਉਹਨਾਂ ਦੀ ਜੀ। ਅਗਲੀ ਗੱਲ ਕਰੀਏ ਪਾਵਰਕੌਮ ਦੀ। ਪਾਵਰਕੌਮ ਦੀ ਕਹਿੰਦੇ ਪਾਵਰ ਜਿਹੜੀ ਉਹ ਮੁੱਕਣ ਲੱਗੀ ਹੈ, ਕਿਉਂਕਿ 13,000 ਕਰੋੜ ਤੋਂ ਵੱਧ ਦਾ ਬਕਾਇਆ ਪੰਜਾਬ ਸਰਕਾਰ ਕੰਨੀ ਖੜਾ ਜੀ। ਪ੍ਰਵੀਨ ਜੀ, ਜਿਹੜੀ ਮੁਫਤ ਬਿਜਲੀ ਦੀ ਸਕੀਮ ਹੈ, ਇਹਦੇ ਸਹਾਰੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਆਮ ਆਦਮੀ ਪਾਰਟੀ ਬਾਗੋ ਬਾਗ ਹੈ ਜੀ। ਬਿਲਕੁਲ, ਕਿ ਇਹਨੇ ਸਾਡਾ ਭਾਰਤ ਸਾਰਾ ਕਰ ਦੇਣਾ। ਦਿੱਲੀ 'ਚ ਫਿਰ ਵੱਡੇ ਵੱਡੇ ਐਲਾਨ ਹੋਏ। ਵੈਸੇ ਦਿੱਲੀ ਦੇ ਵਿੱਚ ਹੁਣ ਇਸ ਵਾਰ ਖਾਸਾ ਘਸਮਾਨ ਪੈ ਗਿਆ। ਕੇਜਰੀਵਾਲ ਹੋਰਾਂ ਨੇ ਯੋਜਨਾਵਾਂ ਐਲਾਨੀਆਂ ਕਿ ਜੀ ਆਹ 1000 ਰੁਪਈਆ ਹੁਣ ਤੋਂ ਹੀ ਮਿਲਣਾ ਸ਼ੁਰੂ, ਤੇ ਜਿੱਦਾਂ ਹੀ ਦੁਬਾਰਾ ਸਰਕਾਰ ਆ ਗਈ 2100 ਦੇ ਦਿਆਂਗੇ। ਇਹਨਾਂ ਜੀ ਆਹ 60 ਸਾਲ ਤੋਂ ਉੱਪਰ ਵਾਲੇ ਬਜ਼ੁਰਗਾਂ ਦਾ ਕਾਰਡ ਬਣ ਗਿਆ ਜੀ, ਹੁਣ ਤੁਹਾਡਾ ਹਰ ਸਰਕਾਰੀ ਪ੍ਰਾਈਵੇਟ ਹਸਪਤਾਲ 'ਚ ਇਲਾਜ ਮੁਫਤ।
ਤੇ ਉਧਰ ਅਰਵਿੰਦ ਕੇਜਰੀਵਾਲ ਜਿਹੜੀ ਪਾਰਟੀ ਦੇ ਐਮਐਲਏ ਨੇ ਔਰ ਜਿਹੜੀ ਪਾਰਟੀ ਦੀ ਐਮਐਲਏ ਬੀਬੀ ਆਤਸ਼ੀ ਮੁੱਖ ਮੰਤਰੀ ਆ, ਹਾਂਜੀ ਉਹਨਾਂ ਦੇ ਹੀ ਸਿਹਤ ਵਿਭਾਗ ਨੇ ਔਰ ਉਹਨਾਂ ਦੇ ਹੀ ਮਹਿਲਾ ਬਾਲ ਵਿਕਾਸ ਵਿਭਾਗ ਨੇ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਕਿ ਸਾਡੀ ਸਰਕਾਰ ਦੀ ਕੋਈ ਯੋਜਨਾ ਨਹੀਂ ਆ ਜਾਏਗੀ। ਕੋਈ ਕਿਸੇ ਦੇ ਫਾਰਮ ਨਾ ਭਰਿਓ ਜੇ ਕੋਈ ਪਾਰਟੀ ਜਿਹਾ ਤੁਹਾਡੇ ਕੋਲ ਮੰਗਣ ਆਉਂਦੀ ਹੈ, ਕਰਨ ਆਉਂਦੀ ਹੈ, ਪ੍ਰਚਾਰ ਕਰਨ ਆਉਂਦੀ ਆ। ਇਹ ਸਭ ਝੂਠੀਆਂ ਯੋਜਨਾਵਾਂ ਨੇ, ਸਰਕਾਰ ਦੀ ਕੋਈ ਯੋਜਨਾ ਨਹੀਂ। ਠੀਕ ਹੈ ਜੀ। ਕੀ ਅਧਿਕਾਰੀ ਕੀ ਬਾਬੂ ਕੇਜਰੀਵਾਲ ਤੋਂ ਆਤਸ਼ੀ ਵੱਲੋਂ ਲਾਏ ਗਏ ਉਹਨਾਂ ਵਿਭਾਗਾਂ ਦੇ ਮੰਤਰੀਆਂ ਨੂੰ ਪਤਾ ਹੀ ਨਹੀਂਗਾ ਕਿ ਥੱਲੇ ਅਧਿਕਾਰੀ ਕੀ ਕਰ ਰਹੇ ਨੇ। ਸਹੀ ਬਿਲਕੁਲ ਸਹੀ ਹੈ ਜੀ। ਕੀ ਆਤਸ਼ੀ ਕੇਜਰੀਵਾਲ ਤੋਂ ਬਾਗੀ ਹੋਗੀ? ਬੀਜੇਪੀ ਚਲਾ ਰਹੀ ਹੈ ਇਹਨਾਂ ਵਿਭਾਗਾਂ ਨੂੰ, ਇਸ਼ਤਿਹਾਰ ਜਾਰੀ ਕਰਵਾਏ। ਇੰਨੀ ਤਾਣੀ ਉਲਝ ਗਈ, ਕੋਈ ਕਹਿੰਦਾ ਵੀ ਇਹਦੇ ਪਿੱਛੇ ਵੀ ਕੇਜਰੀਵਾਲ ਦੀ ਚਾਲ ਹੈ, ਵਿਚਾਰਾ ਬਣਨਾ ਚਾਹੁੰਦਾ। ਉਹ ਅੱਛਾ, ਕੇਂਦਰ ਤਾਂ ਐ ਧੱਕਾ ਕਰਾਉਂਦੀ ਹੈ, ਸਾਡੇ ਇਸ਼ਤਿਹਾਰ ਕਰਾਉਂਦੀ ਹੈ, ਦਿਆਂਗੇ ਤਾਂ ਕਿ ਚਰਚਾ ਹੋਰ ਵੱਡੀ ਹੋ ਜਾਵੇ ਕਿ ਦੇਖੋ ਕੇਜਰੀਵਾਲ ਨੇ ਤਾਂ ਪਹਿਲਾਂ ਵੀ ਪਾਣੀ ਦੇਤਾ ਸੀ, ਬਿਜਲੀ ਦੇਤਾ ਸੀ। ਕਿਉਂਕਿ ਦਿੱਲੀ 'ਚ ਇਸ ਵਾਰ ਉਹੀ ਜਿਹੀ ਸਥਿਤੀ 'ਚ ਨਹੀਂ ਹੈਗਾ ਕੇਜਰੀਵਾਲ ਜਿਹੜੀਆਂ ਪਿਛਲੀਆਂ ਚੋਣਾਂ ਤੱਕ ਰਿਹਾ। ਤੇ ਕੁਝ ਤਰ੍ਹਾਂ ਕਹਿੰਦੀਆਂ ਕਿ ਗ੍ਰਿਫਤਾਰੀ ਵਾਲਾ ਦਾ ਨਹੀਂ ਚੱਲਿਆ ਜਦੋਂ ਗ੍ਰਿਫਤਾਰ ਰਹੇ ਆਤਸ਼ੀ ਆਪਣਾ ਕੇਜਰੀਵਾਲ। ਹੁਣ ਆਤਸ਼ੀ ਦੀ ਗ੍ਰਿਫਤਾਰੀ ਦੀ ਗੱਲ ਤੋਰ ਲਈ। ਹੋ ਸਕਦਾ ਇੱਕ ਕੋਈ ਅਜਿਹਾ ਕੰਮ ਕਰਾ ਦੇਣ ਆਤਸ਼ੀ ਤਾਂ ਕਿ ਉਹਦੀ ਵੀ ਗ੍ਰਿਫਤਾਰੀ ਹੋ ਜਾਵੇ ਇੱਕ ਵਾਰ, ਕਿ ਫਿਰ ਸ਼ਾਇਦ ਉਹਦੀ ਵੇਬ 'ਚ ਵੋਟਾਂ ਪੈ ਜਾਣ। ਕਹਿੰਦੇ ਇਹ ਵੀ ਸੋ ਕਿੱਧਰ ਨੂੰ ਜਾਣਾ ਹੈ ਪਤਾ ਨਹੀਂ। ਪੰਜਾਬ ਸਰਕਾਰ ਸਾਰੀ 1.5 ਮਹੀਨੇ ਲਈ ਉੱਥੇ ਚਲੀ ਗਈ ਆ। ਜੀ ਮੀਟਿੰਗ ਹੋ ਗਈ, ਮੀਟਿੰਗ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਸਵੇਰ ਤੋਂ ਬੋਰੀ ਬਿਸਤਰਾ ਲੈ ਕੇ ਆ ਜਾਓ। ਕਹਿੰਦੇ ਜੀ 31 ਦਸੰਬਰ ਤੱਕ ਤੁਹਾਨੂੰ ਛੂਟ ਦੇ ਦਿਓ, 1 ਤਰੀਕ ਤੋਂ ਪੱਕੇ ਇੱਥੇ ਆ ਜਾਾਂਗੇ। ਸੋ 1 ਜਨਵਰੀ ਤੋਂ ਆਪਾਂ ਪਹਿਲਾਂ ਹੀ ਕਹਿ ਰਹੇ ਸੀ, ਜਨਵਰੀ ਤੇ ਫਰਵਰੀ ਵੋਟਾਂ ਤੱਕ ਹੁਣ ਪੰਜਾਬ ਸਰਕਾਰ ਦਿੱਲੀ ਰਹੂਗੀ। ਹਾਂਜੀ ਬਿਲਕੁਲ। ਇਹ ਸਾਰਾ ਤਬਾਦਲਾ ਹੋ ਗਿਆ। ਇੱਧਰ ਜੋ ਸਥਿਤੀ ਆ ਇਹ ਹੈ ਕਿ ਕਹਿਣ ਨੂੰ ਮੁਫਤ ਬਿਜਲੀ ਵਾਲੀ ਯੋਜਨਾ ਚਲਾਈ ਹੋਈ ਆ, ਪਰ ਪਾਵਰਕਾਮ ਨੂੰ ਸਬਸਿਡੀ ਵਾਲੇ ਪੈਸੇ ਨਹੀਂ ਦੇ ਹੋ ਰਹੇ। ਪ੍ਰਵੀਨ ਜੀ 4500 ਕਰੋੜ ਰੁਪਈਆ ਬਕਾਇਆ ਖੜਾ ਹੈ ਸਬਸਿਡੀਆਂ ਦਾ ਇਸ ਵਾਰ ਦਾ। ਠੀਕ ਹੈ ਜੀ। ਪਿਛਲੇ ਬਰੇ ਦਾ 5500 ਕਰੋੜ ਖੜਾ। ਇਹ ਤੁਸੀਂ ਹਿਸਾਬ ਲਾ ਲਓ, 5500 ਕਰੋੜ ਉਹ ਤੇ 4500 ਕਰੋੜ ਇਹ 10,000 ਕਰੋੜ ਸਿੱਧਾ ਬਣ ਗਿਆ। 3600 ਕਰੋੜ ਰੁਪਈਆ ਸਰਕਾਰੀ ਵਿਭਾਗਾਂ ਦੇ ਬਿੱਲਾਂ ਦਾ ਬਕਾਇਆ ਖੜਾ। ਮਿਲਾ ਕੇ 13,600 ਕਰੋੜ ਰੁਪਈਆ ਬਣਦਾ, ਜਿਹੜਾ ਪੰਜਾਬ ਸਰਕਾਰ ਨੇ ਦੇਣਾ। 10,000 ਕਰੋੜ ਸਿੱਧਾ ਸਬਸਿਡੀ ਦੇ ਰੂਪ ਵਾਲਾ ਤੇ 3600 ਕਰੋੜ ਵੱਖ-ਵੱਖ ਵਿਭਾਗਾਂ ਵਾਲਾ। ਆਹ ਤੁਸੀਂ ਹਿਸਾਬ ਲਾਓ ਜੀ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦਾ 134 ਕਰੋੜ ਦਾ ਬਿੱਲ ਖੜਾ। ਹਾਂਜੀ ਜੀ। ਤੇ ਇਸੇ ਤਰ੍ਹਾਂ ਜੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ 1093 ਕਰੋੜ ਦਾ ਬਿੱਲ ਬਕਾਇਆ ਖੜਾ ਹੈ। ਫਿਰ ਸਥਾਨਕ ਸਰਕਾਰਾਂ ਦਾ 1519 ਕਰੋੜ ਦਾ ਬਿੱਲ ਬਕਾਇਆ ਖੜਾ ਹੈ। ਫਿਰ ਜਲ ਸਪਲਾਈ ਵਿਭਾਗ ਦਾ 799 ਪੁਆਇੰਟ ਕੁਛ 800 ਕਰੋੜ ਦੇ ਕਰੀਬ ਦਾ ਬਿੱਲ ਬਕਾਇਆ ਖੜਾ ਹੈ। ਸੋ ਜਦੋਂ ਸਰਕਾਰੀ ਵਿਭਾਗ ਬਿੱਲ ਨਹੀਂ ਭਰਦੇ, ਇਹਦਾ ਮਤਲਬ ਸਰਕਾਰ ਚੋਰ ਮੋਰੀਆਂ ਰਾਹੀਂ ਚੱਲ ਰਹੀ ਹੈ। ਸਰਕਾਰ ਫਿਰ ਕੁੰਡੀ ਲਾ ਰਹੀ ਹੈ। ਫਿਰ ਤਾਂ ਅਸੀਂ ਇਹੀ ਕਹਾਂਗੇ, ਗਰੀਬਾਂ ਦੇ ਘਰੇ ਦਾ ਜਦੇ ਭੇਜਦੇ ਨੇ ਉਹ ਕਨੈਕਸ਼ਨ ਕੱਟਣ ਕਿ ਤੇਰਾ ਇੱਕ ਹੀਟਰ ਚੱਲਦਾ, ਤੇਰਾ ਇੱਕ ਗੀਜ਼ਰ ਚੱਲਦਾ, ਤੂੰ ਵੱਧ ਲਾ ਲਿਆ, ਤੂੰ ਕੁੰਡੀ ਲਾ ਲਈ। ਉਹ ਸਾਰੀਆਂ ਦਿਖਦੀਆਂ। ਆਹ ਚੋਰ ਮੋਰੀਆਂ ਇਹ ਨਹੀਂ ਦਿਖਦੀਆਂ। ਉਹ ਫਿਰ ਬਿਆਸਾਂ ਨੇ ਮੋੜ ਦਿਓ ਜਿੱਦਣ ਮੋੜੋਗੇ ਆਪਣੇ ਬਕਾਏ। ਇਸ ਸਮੇਂ ਪਾਵਰਕਾਮ ਦਾ ਤੇ ਪੰਜਾਬ ਰੋਡਵੇਜ਼ ਦਾ ਇਸੇ ਲਈ ਬੈਠ ਰਿਹਾ ਕਿ ਉਹਦੇ 'ਚ ਯੋਜਨਾਵਾਂ ਚੱਲ ਰਹੀਆਂ ਤੇ ਪਰ ਸਰਕਾਰ ਉਹਦਾ ਅਦਾ ਨਹੀਂ ਕਰ ਪਾ ਰਹੀ। ਸੋ ਇਸ ਲਈ ਕੀ ਸਰਕਾਰ ਦਾ ਖਜ਼ਾਨਾ ਖਾਲੀ ਹੈ। ਤੇ ਜੇ ਮੈਂ ਮੁੱਖ ਮੰਤਰੀ ਸਾਹਿਬ ਦੇ ਬੋਲ ਸੁਣਦਾ, ਉਹ ਕਹਿੰਦੇ ਕਿ ਮੈਂ ਤਾਂ ਕਦੇ ਨਹੀਂ ਕਿਹਾ ਖਜ਼ਾਨਾ ਖਾਲੀ, ਤੇ ਖਜ਼ਾਨਾ ਭਰਿਆ ਫਿਰ ਦਿੰਦੇ ਕਿਉਂ ਨਹੀਂ ਭਾਈ? ਸੋ ਇਹ ਨੁਕਸਾਨ ਸੂਬੇ ਦਾ ਹੋ ਰਿਹਾ। ਸੂਬੇ ਦੇ ਸਾਧਨ ਜੇ ਮਰ ਗਏ, ਹਿਸਾਬ ਲਾ ਲਓ ਕਿ ਕਿੱਧਰ ਨੂੰ ਜਾਣੀ ਹੈ ਗੱਲ। ਪ੍ਰਾਈਵੇਟ ਕਰਨ ਦਾ ਪਹਿਲਾਂ ਹੀ ਹੋ ਰਿਹਾ। ਨਹੀਂ ਹਾਂਜੀ ਬਿਲਕੁਲ ਇਹੀ ਗੱਲ ਮੈਂ ਕਹਿਣੀ ਚਾਹੁੰਦਾ ਸੀਗਾ ਵੀ ਤੁਸੀਂ ਕਿਹਾ ਸਾਧਨ ਮਰ ਗਏ ਜੀ, ਤੇ ਮਾਰ ਕੇ ਫੇਰ ਹੀ ਜਾਣਗੇ ਨਾ ਨਿੱਜੀ ਪਲੇਅਰਾਂ ਕੋਲੇ, ਪਹਿਲਾਂ ਮਾਰਨੇ ਤਾਂ ਪੈਣਗੇ ਨਾ। ਤੇ ਇਹ ਬਿਲਕੁਲ ਸਹੀ ਹੈ ਮੁੱਖ ਮੰਤਰੀ ਸਾਹਿਬ ਵਾਲੀ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਸਟੇਜਾਂ ਤੋਂ ਪਿਛਲੀ ਗੱਲ ਦੇ ਵਿੱਚ ਵੀ ਆਪਾਂ ਗੱਲ ਕੀਤੀ ਸੀ ਵੀ ਸਟੇਜਾਂ ਵਾਲੀ ਗੱਲ ਦੇ ਵਿੱਚ ਹੀ ਐਡ ਆਨ ਹੋਰ ਕਰ ਦਿੰਦੇ ਆ ਵੀ ਸਟੇਜਾਂ ਤੇ ਕਹਿੰਦੇ ਨੇ ਮੈਂ ਤਾਂ ਕਦੇ ਕਿਹਾ ਹੀ ਨਹੀਂ ਖਜ਼ਾਨਾ ਖਾਲੀ ਹੈ। ਤੇ ਫਿਰ ਦਿਖਦਾ ਕਿਉਂ ਨਹੀਂ, ਭਰਿਆ ਕਿਉਂ ਨਹੀਂ ਦਿਖ ਰਿਹਾ ਜੇ ਤੁਸੀਂ ਕਹਿੰਦੇ ਨੇ ਮੈਂ ਤਾਂ ਕਿਹਾ ਨਹੀਂ ਖਜ਼ਾਨਾ। ਅਗਲੀ ਗੱਲ ਪੰਜਾਬ ਸਰਕਾਰ ਦੀ ਵੀ ਕਰੀਏ, ਕਿਉਂਕਿ ਪੰਜਾਬ ਦੇ ਮਸਲਿਆਂ ਤੋਂ ਤੁਸੀਂ ਸ਼ੁਰੂਆਤ ਕੀਤੀ ਸੀਗੀ। ਪੰਜਾਬ ਸਰਕਾਰ ਪਹੁੰਚੀ ਅਮਨ ਅਰੋੜਾ ਦੀ ਅਗਵਾਈ, ਪ੍ਰਧਾਨ ਸਾਹਿਬ ਦੀ ਅਗਵਾਈ ਦੇ ਵਿੱਚ ਡੱਲੇਵਾਲ ਸਾਹਿਬ ਕੋਲ, ਪਰ ਕਹਿੰਦੇ ਕਿ ਬੇਰੰਗ ਚਿੱਠੀ ਵਾਂਗੂ ਹੀ ਮੁੜੇ। ਪ੍ਰਵੀਨ ਜੀ, ਕੀ ਪੰਜਾਬ ਸਰਕਾਰ ਉੱਥੇ ਫੋਟੋ ਖਿਚਾਉਣ ਗਈ ਸੀ? ਕੀ ਉਹਨਾਂ ਨੂੰ ਲੱਗਦਾ ਕਿ ਬਾਕੀ ਸਾਰੀਆਂ ਦੀਆਂ ਫੋਟੋਆਂ ਲੱਗ ਗਈਆਂ ਕਤਾਰਾਬੰਦੀ ਸੋਸ਼ਲ ਮੀਡੀਆ ਤੇ, ਫੇਸਬੁੱਕ ਤੇ, ਅਖਬਾਰਾਂ, ਟੀਵੀ ਚੈਨਲਾਂ 'ਚ, ਸਾਡੀ ਰਹਿ ਗਈ? ਬਿਲਕੁਲ ਸਹੀ। ਉਹ ਲਵਾਉਣ ਗਈ ਸੀ। ਆਪਾਂ 2 ਦਿਨ ਪਹਿਲਾਂ ਹੀ ਗੱਲ ਕਰਕੇ ਹਟਿਆ ਕਿ ਮਾਨ ਸਾਹਿਬ ਹੁਣ ਤਾਂ ਤੁਹਾਡਾ ਡੀਸੀ ਵੀ ਰੇਕੀ ਕਰਿਆ ਆ
ਹੈ ਨਾ, ਤੁਹਾਡੇ ਪੁਲਿਸ ਅਧਿਕਾਰੀ ਵੀ ਵਾਰ-ਵਾਰ ਇਹ ਕੀ ਕਰਿਆ, ਹੁਣ ਤਾਂ ਕੀ ਚੱਲ ਉਹਨਾਂ ਨੇ ਪਹਿਲਾਂ ਮਾਹੌਲ ਚੈੱਕ ਕਰਾਇਆ, ਕੀ ਉਹਨਾਂ ਤੋਂ ਗੁੱਸਾ ਉੱਥੇ ਕਿਸਾਨ ਆਗੂਆਂ ਤੋਂ ਗਰੰਟੀ ਲਈ ਕਿ ਜੇ ਆ ਗਏ ਜੀ ਤੁਸੀਂ ਕੋਈ ਹਮਲਾ ਨਹੀਂ ਕਰੋਗੇ, ਕੋਈ ਖਿੱਚਤੂ ਨਹੀਂ ਕਰੋਗੇ, ਕੋਈ ਸਵਾਲ ਨਹੀਂ ਕਰੋਗੇ। ਸਹੀ ਬਿਲਕੁਲ ਮਾਹੌਲ ਕੀ ਉਹ ਟਵੀਟ ਤੇ ਜਾਣਾ ਕੜੀ ਹੈ। ਤੁਸੀਂ ਪਹਿਲਾਂ ਫਰਵਰੀ ਮਹੀਨੇ 'ਚ ਜਦੋਂ ਅੰਦੋਲਨ ਸ਼ੁਰੂ ਹੋਇਆ ਉਹ 'ਚ ਇੰਨੇ ਸਰਗਰਮ ਦਿਖੇ ਕਿ ਕੇਂਦਰ ਵੱਲੋਂ ਮੈਂ ਮੰਤਰੀ ਲਿਆਇਆ, ਮੈਂ ਮੀਟਿੰਗ ਕਰਾ ਰਿਹਾ, ਮੈਂ ਬੈਠ ਰਿਹਾ, ਮੈਂ ਮਸਲਾ ਹੱਲ ਕਰਾ ਰਿਹਾ, ਤੇ ਉਸ ਤੋਂ ਬਾਅਦ ਕੇਂਦਰ ਵਾਲੇ ਵੀ ਨਹੀਂ ਮੁੜੇ ਤੇ ਤੁਸੀਂ ਵੀ ਨਹੀਂ ਮੁੜੇ। ਹੁਣ ਅਚਾਨਕ 10.5 ਮਹੀਨਿਆਂ ਦੇ ਦਰਮਿਆਨ ਚੱਲ ਰਹੇ ਅੰਦੋਲਨ 'ਚ 10 ਮਹੀਨਿਆਂ ਬਾਅਦ ਮੁੱਖ ਮੰਤਰੀ ਸਾਹਿਬ ਦਾ ਇੱਕ ਦਿਨ ਪਹਿਲਾਂ ਟਵੀਟ ਆਉਂਦਾ। ਆਪਾਂ ਕੱਲ ਪੂਰੀ ਚਰਚਾ ਕਰਕੇ ਹਟਿਆ ਉਸ ਬਿਲਕੁਲ ਕਰਕੇ ਰਹੇ ਜੀ। ਸੋ ਜੇਕਰ ਉਹ ਟਵੀਟ ਤੇ ਅੱਜ ਫਿਰ ਇਹ ਵਫਦ ਦਾ ਜਾਣਾ ਇੱਕ ਕੜੀ ਲੱਗ ਰਿਹਾ ਮੈਨੂੰ ਕਿ ਕੇਂਦਰ ਤੋਂ ਇਹਨਾਂ ਦੀ ਹਾਈ ਕਮਾਂਡ ਤੋਂ ਕੇਜਰੀਵਾਲ ਤੋਂ ਇਹਨਾਂ ਨੂੰ ਹਰੀ ਝੰਡੀ ਮਿਲੀ ਆ ਔਰ ਭਗਵੰਤ ਮਾਨ ਨੂੰ ਇੰਨੀ ਮਿਲੀ ਆ ਕਿ ਤੂੰ ਭਾਈ ਟਵੀਟ ਕਰਦੇ ਜਾਊਗਾ ਅਮਨ ਅਰੋੜਾ। ਜੀ ਬਿਲਕੁਲ ਅਰੋੜਾ ਉੱਭਰੂਗਾ। ਦਿੱਲੀ 'ਚ ਐਮਐਲਏ ਨਾਲ ਮੰਤਰੀਆਂ ਨਾਲ ਮੀਟਿੰਗ 'ਚ ਵੀ ਚਿਹਰਾ ਅਮਨ ਅਰੋੜਾ ਉੱਭਰਿਆ। ਇੱਕ ਤਾਂ ਇਹ, ਦੂਸਰਾ ਕਿਸਾਨ ਆਗੂਆਂ ਨੂੰ, ਕਿਸਾਨ ਜਥੇਬੰਦੀਆਂ ਨੂੰ ਵੀ ਹੁਣ ਸਿਆਸਤਦਾਨਾਂ ਦੇ ਆਉਣ ਦਾ ਸਵਾਦ ਪੈ ਗਿਆ। ਹੁਣ ਉਹ ਵੀ ਸਵਾਦ ਲੈ ਰਹੇ ਨੇ, ਸਵਾਲ ਨਹੀਂ ਕਰਦੇ ਇਹਨਾਂ ਨੂੰ ਲਈ। ਉਹ ਟਰੈਲੀਆਂ 'ਚੋਂ ਰਾਹ ਛੱਡਦੇ ਨੇ। ਕੋਈ ਆਮ ਬੰਦਾ ਜਿਹੜਾ ਉੱਥੇ ਅੰਦੋਲਨ 'ਚ ਬੈਠਾ, ਜੇ ਉਹ ਡੱਲੇਵਾਲ ਸਾਹਿਬ ਨੂੰ ਦੇਖਣ ਜਾਣਾ ਚਾਹਵੇ ਉਹਨੂੰ ਜਾਣ ਨਹੀਂ ਦਿੰਦੇ ਹੀ। ਇੰਨੇ ਨਾਕੇ ਲਾਏ ਨੇ, ਜਾਣ ਨਾਲ ਨਹੀਂ ਕੋਈ ਇਨਫੈਕਸ਼ਨ ਫੈਲਦੀ। ਇਹਨਾਂ ਨੂੰ ਕੋਲ ਬਿਠਾਉਂਦੇ ਨੇ, ਇਹਨਾਂ ਨੂੰ ਹੱਥ ਵੀ ਫੜਾਉਂਦੇ ਨੇ, ਮੂੰਹ ਨੇੜੇ ਵੀ ਕਰਾਉਂਦੇ ਨੇ, ਤੇ ਡੱਲੇਵਾਲ ਸਾਹਿਬ ਬੋਲ ਵੀ ਰਹੇ ਨੇ। ਇਹ ਪ੍ਰਕਿਰਿਆ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਜਿਵੇਂ ਜਥੇਬੰਦੀਆਂ ਨੂੰ ਸਵਾਲ। ਵੈਸੇ ਉਹ ਕਹਿੰਦੇ ਅਸੀਂ ਗੈਰ ਰਾਜਨੀਤਿਕ ਸਕੈਮ ਆ, ਪਰ ਸਾਰੀ ਰਾਜਨੀਤੀ ਉੱਥੇ ਢੁੱਕ ਰਹੀ ਹੈ ਸਿਰਫ। ਸਹੀ ਕਿਹਾ ਤੁਸੀਂ, ਸਹੀ ਕਿਹਾ ਬਿਲਕੁਲ। ਹੱਲ ਕਿਹੜਾ ਲੈ ਕੇ ਗਿਆ? ਕੱਲ ਜੇ ਅਮਨ ਅਰੋੜਾ ਜੀ ਬਤੌਰ ਮੰਤਰੀ ਗਏ ਸੀ, ਦਾ ਵਫਦ ਦੇਖਦਾ ਉੱਥੇ, ਅਮਨ ਅਰੋੜਾ ਨੂੰ ਵੱਖਰਾ ਮੂਹਰੇ ਕਰਕੇ ਦਿਖਾਉਣਾ, ਉਹਦੀ ਫੋਟੋ ਉਵੇਂ ਕਰਾਉਣੀ, ਉਹਦੀ ਫੋਟੋ ਨੂੰ ਮੀਡੀਆ 'ਚ ਉਵੇਂ ਲੈ ਕੇ ਜਾਣਾ। ਇਹਦਾ ਮਤਲਬ ਤੁਹਾਡਾ ਪਾਰਟੀ ਦਾ ਪ੍ਰਧਾਨ ਭਗਵੰਤ ਮਾਨ ਦੇ ਮੰਤਰੀਆਂ ਨੂੰ ਲੈ ਕੇ ਗਿਆ ਤੇ ਪ੍ਰਧਾਨ ਨੂੰ ਕੋਈ ਅਧਿਕਾਰ ਵੀ ਦੇ ਕੇ ਭੇਜ ਦਿੰਦੇ ਫਿਰ ਸਰਕਾਰੀ ਤੌਰ ਤੇ। ਸਹੀ ਕਹਿੰਦਾ ਕਿ ਅਸੀਂ ਵੀ MSP ਦਾ ਨੋਟੀਫਿਕੇਸ਼ਨ ਜਾਰੀ ਕਰਦੇ ਨੇ। ਡੱਲੇਵਾਲ ਸਾਹਿਬ ਤੁਸੀਂ ਆਪਣੀ ਸਿਹਤ ਨਾ ਖਰਾਬ ਕਰੋ, ਤੁਹਾਡੀ ਜਾਨ ਜ਼ਰੂਰੀ ਹੈ। MSP ਅਸੀਂ ਦੇਵਾਂਗੇ, ਉਨੀ ਦੇਰ ਤਾਂ ਅਸੀਂ ਦੇਵਾਂਗੇ ਜਿੰਨੀ ਦੇਰ ਕੇਂਦਰ ਨਹੀਂ ਦਿੰਦਾ। ਆਪਾਂ ਕੇਂਦਰ ਨਾਲ ਲੜ ਲਾਂਗੇ। ਕਰਿਆ ਉਹਦੇ ਗਰੰਟੀ ਖਜ਼ਾਨਾ ਤਾਂ ਭਰੇ ਹੀ ਆ। ਅਸੀਂ ਜੀ ਮਿਹਨਤ ਕੀਤੀ ਹੈ ਡੱਲੇਵਾਲ ਸਾਹਿਬ ਨੂੰ। ਅਸੀਂ ਕਿਹਾ ਜੀ ਕਿ ਤੁਹਾਡੇ ਅੰਦੋਲਨ ਦੇ ਨਾਲ ਆ, ਤੇ ਅੰਦੋਲਨ ਦੇ ਨਾਲ ਆ ਫਿਰ ਉੱਥੇ ਬਹਿ ਜਾਂਦੇ, ਇੱਕ ਟਰੈਲੀ ਤੁਹਾਨੂੰ ਵੀ ਦਵਾ ਦਿੰਦੇ ਆ। ਬਿਲਕੁਲ ਇੱਕ ਦਰੀ ਤੁਸੀਂ ਵਿਛਾ ਲਓ, ਤੁਹਾਨੂੰ ਦਵਾ ਦਾਂਗੇ, ਬੈਠੋ ਨਾ। ਬੈਠਦੇ ਤੁਸੀਂ ਨਜ਼ਰ ਨਹੀਂ ਆਉਂਦੇ। ਸਹੀ ਬਿਲਕੁਲ। ਕੱਲ ਇਹ ਚਰਚਾ ਵੱਡੀ ਹੋ ਗਈ ਸੀ ਕਿ ਕੀ ਇਹਨਾਂ ਨੂੰ ਰੋਕ ਦਿੱਤਾ ਗਿਆ। ਠੀਕ ਹੈ। ਡੱਲੇਵਾਲ ਹੋਰਾਂ ਦੀ ਜਥੇਬੰਦੀ ਨੂੰ ਉੱਥੇ ਤੈਨਾਤ ਜਿਹੜੇ ਕਿਸਾਨ ਆਗੂ ਸੀ ਉਹਨਾਂ ਨੂੰ ਸੁਨੇਹਾ ਮਿਲਿਆ ਕਿ 2 ਵਜੇ ਸਰਕਾਰ ਬੋੜ ਰਹੀ ਹੈ ਮੰਤਰੀਆਂ ਨਾਲ। 3 ਵੱਜ ਗਏ, 3 ਦੇ 3:30 ਵੱਜ ਗਏ, 4 ਵਜੇ ਪੁੱਛਿਆ, ਕਹਿੰਦੇ ਜੀ ਬਸ 2 ਕਿਲੋਮੀਟਰ ਦੂਰ ਆ। ਅੱਛਾ। ਉਹ 4 ਵਜੇ ਤੋਂ 6 ਵਜੇ ਤੱਕ 'ਚ 2 ਕਿਲੋਮੀਟਰ ਪਾਰ ਹੋਇਆ। ਅੱਛਾ, ਠੀਕ ਹੈ। ਜਾ ਕੇ ਉੱਥੇ ਪਹੁੰਚੇ ਨੇ। ਇਹਦਾ ਮਤਲਬ ਕੀ ਤੁਹਾਨੂੰ ਸਕ੍ਰਿਪਟ ਨਹੀਂ ਆਈ ਸੀ? ਕਿੰਨਾ ਬੋਲਣਾ, ਕਿੰਨਾ ਪੜ੍ਹਨਾ, ਕੀ ਕਰਨਾ, ਕੀ ਵਾਅਦਾ ਕਰਨਾ। ਜਿਹੜੀ ਵੀ ਧਿਰ ਜਾ ਰਹੀ ਹੈ, ਚਾਹੇ ਉਹ ਵਿਰੋਧੀ ਧਿਰ ਜਾ ਰਹੀ ਹੈ, ਚਾਹੇ ਉਹ ਅਕਾਲੀ ਦਲ ਦੇ ਲੀਡਰ ਜਾ ਰਹੇ ਨੇ, ਚਾਹੇ ਉਹ ਕਾਂਗਰਸ ਦੇ ਲੀਡਰ ਜਾ ਰਹੇ ਨੇ, ਚਾਹੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਜਾ ਰਹੇ ਨੇ, ਤੇ ਚਾਹੇ ਸਰਕਾਰ ਦਾ ਨੁਮਾਇੰਦਾ ਜਾ ਰਿਹਾ, ਕੋਈ ਵੀ ਉੱਥੇ ਮਸਲੇ ਦਾ ਹੱਲ ਕੱਢਣ ਨਹੀਂ ਜਾ ਪਾ ਰਿਹਾ। ਕੋਈ ਇਸ ਮਸਲੇ ਤੇ ਚਾਰਜੋਈ ਕਰਨ ਨਹੀਂ ਜਾ ਪਾ ਰਿਹਾ। ਕੋਈ ਇਹਦੇ ਤੇ ਲਈ ਲੜਨ ਲਈ ਨਹੀਂ ਜਾ ਪਾ ਰਿਹਾ। ਸਿਰਫ ਤੇ ਸਿਰਫ ਫੋਟੋ ਖਿਚਾਉਣ ਜਾ ਰਹੇ ਨੇ, ਫੋਟੋ ਖਿਚਾ ਕੇ ਪਰਤ ਰਹੇ। ਬਿਲਕੁਲ ਜੀ। ਤੁਸੀਂ ਸ਼ੁਰੂ ਤੋਂ ਲੈ ਕੇ ਨਾ, ਜਿਵੇਂ ਤੁਸੀਂ ਅਮਨ ਅਰੋੜਾ ਦੀ ਪ੍ਰੋਜੈਕਸ਼ਨ, ਕਿਉਂਕਿ ਜਦੋਂ ਚਿਹਰਿਆਂ ਨੂੰ ਵੱਡਾ ਕੀਤਾ ਜਾਂਦਾ ਫਿਰ ਉਹਨਾਂ ਨੂੰ ਵੱਡੇ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਕਿ ਬਈ ਆਹ ਬੰਦਾ ਹੁਣ ਅਗਵਾਈ ਕਰੂਗਾ। ਜਿਹੜੀ ਦੂਜੀ ਤੁਸੀਂ ਬਹੁਤ ਅਹਿਮ ਨੁਕਤਾ ਇੱਕ ਹੱਲ ਚੱਕਿਆ, ਹਾਲੇ ਤੱਕ ਮੈਂ ਸੁਣਿਆ ਨਹੀਂ ਕਿਤੇ, ਉਹ ਆ ਕਿਸਾਨ ਆਗੂਆਂ ਦੀ ਜਿਹੜੀ ਪਹੁੰਚ ਆ। ਹੈ ਤੁਸੀਂ SKM ਗੈਰ ਰਾਜਨੀਤਿਕ, ਪਰ ਉੱਥੇ ਤੁਹਾਡੇ ਉੱਤੇ ਜਿਹੜੀ, ਜਿਵੇਂ ਤੁਸੀਂ ਹਵਾਲੇ ਦੇ ਨਾਲ ਕਿਹਾ ਵੀ ਉਦੋਂ ਟਰਾਲੀਆਂ ਪਾਸੇ ਹੋ ਜਾਂਦੀਆਂ, ਜਦੋਂ ਕੋਈ ਆਮ ਕੋਈ ਬੰਦਾ ਜਾਂਦਾ ਉਦੋਂ ਟਰਾਲੀਆਂ ਰੋਕਾਂ ਲੱਗ ਜਾਂਦੀਆਂ। ਸੋ ਇਸ ਉੱਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਵਾਲ ਜ਼ਰੂਰ ਖੜੇ ਹੋਣਗੇ। ਜਾਂਦੇ ਗੱਲ ਕਰੀਏ ਆਪਾਂ ਪੰਥਕ ਮਸਲੇ ਦੇ ਬਾਰੇ। ਧਾਮੀ ਸਾਹਿਬ ਜਿਨ੍ਹਾਂ ਨੂੰ ਧਾਰਮਿਕ ਸਜ਼ਾ ਲੱਗੀ ਸੀ, ਕਹਿੰਦੇ ਕਿ ਉਹਨਾਂ ਨੇ 30 ਦਸੰਬਰ ਤੋਂ ਪਹਿਲਾਂ ਕੌੜੇ ਬੋਲਾਂ ਵਾਲਾ ਜਿਹੜਾ ਮਾਮਲਾ ਸੀ ਉਹਨੂੰ ਨਿਬੇੜ ਲਿਆ ਧਾਰਮਿਕ ਸਜ਼ਾ ਲਵਾ ਕੇ। ਪ੍ਰਵੀਨ ਜੀ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਤੇ ਜਿਹੜੇ ਉਹਨਾਂ ਨੇ ਬੀਬੀ ਜਗੀਰ ਕੌਰ ਲਈ ਮਾੜੇ ਬੋਲ ਬੋਲੇ, ਉਹਨੂੰ ਲੈ ਕੇ ਉਹ ਖੁਦ ਬਾਅਦ ਚੋਂ ਪੀੜਤ ਮਹਿਸੂਸ ਤਾਂ ਹੋਏ ਤੇ ਉਹਨਾਂ ਨੇ ਉਹਦੇ ਦੇ ਲਈ ਮਾਫੀਨਾਮੇ ਵਾਲੀ ਚਾਰਜੋਈ ਵੀ ਨਿਭਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ
ਫਿਰ ਅਕਾਲੀ ਦਲ ਦਾ ਜੋ ਦਬਾਅ ਵਾਲੀ ਪ੍ਰਕਿਰਿਆ ਸੀ, ਉਹ ਸਾਰਾ ਮਾਮਲਾ ਜਿਹੜਾ ਆਪਾਂ ਲਗਾਤਾਰ ਬਾਅਦ ਚ ਉਹਦੇ ਵਿੱਚ ਜਦੋਂ ਘਰੇ ਚਲੇ ਗਏ ਸੀ, ਤਾਂ ਉਸ ਤੋਂ ਬਾਅਦ ਜਦੋਂ ਘਰੋਂ ਬਾਹਰ ਆਏ ਤੇ ਉਹ ਆਪਣੇ ਦਫ਼ਤਰ ਗਏ ਤੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਨੂੰ ਮਿਲ ਕੇ ਆਏ। ਜੀ ਤੇ ਉਸ ਦਿਨ ਤੱਕ ਇਹ ਸੀਗਾ ਕਿ ਉਹ ਕੀ ਪਹਿਲਾਂ ਵਾਲੇ ਐਕਸ਼ਨ ਚ ਆ ਰਹੇ ਨੇ, ਪਹਿਲਾਂ ਵਾਲੀ ਭੂਮਿਕਾ ਚ ਆ ਰਹੇ ਨੇ, ਜੋ ਬਾਦਲ ਧੜਾ ਕਹੂਗਾ ਉਵੇਂ ਅੱਗੇ ਵਧ ਰਹੇ ਨੇ। ਪਰ ਅਚਾਨਕ ਦੂਏ ਦਿਨ ਸਵੇਰੇ ਫਿਰ ਦੁਬਾਰਾ ਉਹ ਜਥੇਦਾਰ ਗਿਆਨੀ ਰਘੁਵੀਰ ਸਿੰਘ ਦੇ ਨਿਵਾਸ ਸਥਾਨ ਪਹੁੰਚਦੇ ਨੇ। ਠੀਕ ਹੈ। ਤੇ ਨਿਵਾਸ ਸਥਾਨ ਤੋਂ ਨਿਕਲਦਿਆਂ ਹੋਇਆ ਮੀਡੀਆ ਨਾਲੋਂ ਫਿਰ ਕੋਈ ਗੱਲ ਨਹੀਂ ਕਰਦੇ, ਸਿੱਧੇ ਸ਼੍ਰੀ ਅਕਾਲ ਤਖਤ ਸਾਹਿਬ ਤੇ 5 ਪਿਆਰਿਆਂ ਮੂਹਰੇ ਜਾ ਕੇ ਪੇਸ਼ ਹੋ ਜਾਂਦੇ। ਠੀਕ ਹੈ ਜੀ। ਔਰ 5 ਪਿਆਰੇ ਉਹਨਾਂ ਨੂੰ ਉਸ ਜਿਹੜੀ ਉਹਨਾਂ ਨੇ ਖੁਦੇ ਆਪਣਾ ਮਾਫੀਨਾਮਾ ਦਿੱਤਾ ਸੀ, ਜਾਂ ਜਿਹੜਾ ਮਹਿਲਾ ਵਿੰਗ ਸ਼ਿਕਾਇਤ ਦੇ ਕੇ ਆਇਆ ਸੀ, ਉਹਨਾਂ ਸਾਰਿਆਂ ਦੇ ਆਧਾਰ ਤੇ ਕਹੀਏ, ਜਾਂ ਜੋ ਸਥਿਤੀ ਚੱਲ ਰਹੀ ਹੈ ਇਸ ਬੋਲਾਂ ਨੂੰ ਲੈ ਕੇ, ਉਹਦੇ ਆਧਾਰ ਤੇ ਕੀ ਉਹਨਾਂ ਨੇ ਧਾਮੀ ਜੀ ਨੂੰ ਕਿਹਾ ਕਿ ਤੁਹਾਨੂੰ ਧਾਰਮਿਕ ਸਜ਼ਾ ਲੱਗਦੀ ਹੈ, ਤੁਸੀਂ ਇਹ ਗੁਨਾਹ ਕੀਤਾ, ਤੁਸੀਂ ਉਹ ਸਜ਼ਾ ਪੂਰੀ ਕਰੋ। ਉਹਦੇ ਲਈ ਉਹਨਾਂ ਨੂੰ ਉਚੇਚੇ ਤੌਰ ਤੇ ਕਿਹਾ ਗਿਆ ਕਿ 1 ਘੰਟਾ ਤੁਸੀਂ ਜੋੜੇ ਘਰ ਚ ਜੋੜੇ ਝਾੜਨ ਦੀ ਸੇਵਾ ਕਰਨੀ ਆ, 1 ਘੰਟਾ ਤੁਸੀਂ ਜੂਠੇ ਭਾਂਡੇ ਧੋਣ ਦੀ ਸੇਵਾ ਕਰਨੀ ਆ, 5 ਤੁਸੀਂ ਜਪਜੀ ਸਾਹਿਬ ਦੇ ਪਾਠ ਕਰਨੇ ਆ, 500 ਰੁਪਏ ਦੀ ਦੇਖ ਕਰਾਉਣੀ ਆ, ਤੇ ਫਿਰ ਤੁਹਾਨੂੰ ਖਲਾਸੀ ਹੋ ਜਾਏਗੀ ਤੁਹਾਡੀ ਇਹਨਾਂ ਕੋੜੇ ਬੋਲਾਂ ਤੋਂ। ਸੋ ਇਹ ਉਹਨਾਂ ਨੇ ਕੱਲ ਹੀ ਲੱਗਣ ਤੋਂ ਬਾਅਦ ਸੇਵਾ ਜਦੇ ਸ਼ੁਰੂ ਕਰਤੀ, ਜਦੇ ਨਿਭਾਤੀ, ਜਦੇ ਮੁਕੰਮਲ ਕਰਤੀ। ਸੋ ਇਹ ਪ੍ਰਕਿਰਿਆ ਚ ਉਹ ਪੂਰਾ ਕਰਿਆ ਏ। ਹੁਣ ਇਹ ਸਵਾਲ ਹੈ ਕਿ ਕੀ ਇਹ ਉਹਨਾਂ ਨੇ ਆਪਣੀ ਮਨ ਦੀ ਸ਼ੁੱਧੀ ਲਈ ਕੀਤਾ, ਆਪਣੀ ਆਤਮਿਕ ਸ਼ਾਂਤੀ ਲਈ ਕੀਤਾ ਕਿ ਹਾਂ ਮੇਰੀ ਆਤਮਾ ਨੂੰ ਠੰਡ ਪਹੁੰਚੇ, ਮੈਂ ਜੋ ਕਰ ਬੈਠਿਆ ਉਹ ਮੈਨੂੰ ਨਹੀਂ ਕਰਨਾ ਚਾਹੀਦਾ ਸੀ, ਜਾਂ ਇਹ 30 ਤਰੀਕ ਨੂੰ ਜਿਹੜੀ ਅੰਤਰਿਮ ਕਮੇਟੀ ਦੀ ਬੈਠਕ ਹੋਣੀ ਆ, ਉਹਦੇ ਵਿੱਚ ਧਾਮੀ ਸਾਹਿਬ ਦੇ ਅਸਤੀਫੇ ਵਾਲਾ ਮੁੱਦਾ ਨਾ ਆ ਜਾਵੇ, ਧਾਮੀ ਸਾਹਿਬ ਦੇ ਬੋਲਣ ਵਾਲਾ ਮੁੱਦਾ ਨਾ ਆ ਜਾਵੇ, ਉਹਨਾਂ ਦੇ ਲਈ ਸਵਾਲ ਨਾ ਆ ਜਾਵੇ, ਹੈ ਨਾ, ਉਹਦੇ ਲਈ ਕੀਤੀ ਆ। ਇਹ 30 ਤਰੀਕ ਵਾਲੀ ਬੈਠਕ ਚ ਸਪਸ਼ਟ ਹੋਊਗਾ ਕਿ ਕੀ ਉਹ ਹੁਣ ਜਥੇਦਾਰ ਸਾਹਿਬ ਦੇ ਹੁਕਮਾਂ ਅਨੁਸਾਰ 3 ਮੈਂਬਰੀ ਕਮੇਟੀ ਵੀ ਭੰਗ ਕਰਦੇ ਨੇ, ਕੀ ਉਹ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਸਿੰਘ ਸਾਹਿਬਾਨ ਨੂੰ ਸੌਂਪਦੇ ਨੇ, ਜਾਂ ਉਹ ਅਜੇ ਵੀ ਇਸ ਪ੍ਰਕਿਰਿਆ ਚ ਅੱਗੇ ਵਧਦੇ ਨੇ। ਉੱਥੋਂ ਪਤਾ ਲੱਗੂਗਾ ਕਿ ਤੁਸੀਂ ਅਜੇ ਵੀ ਰਾਜਨੀਤੀ ਵਾਲੇ ਪਾਲੇ ਚੋਂ ਖੇਡ ਰਹੇ ਹੋ ਕਿ ਧਾਰਮਿਕ ਸਿਧਾਂਤਾਂ ਤੇ ਪਰਤੇ ਆਏ ਹੋ। ਇਹ 30 ਤਰੀਕ ਦੀ ਬੈਠਕ ਤੈਅ ਕਰੋ। ਪਰ ਫਿਰ ਵੀ ਜਿੰਨਾ ਮਾਮਲਿਆਂ ਕਰਕੇ ਤੁਹਾਡੇ ਅਹੁਦੇ ਦੀ ਤੋਹੀਨ ਹੁੰਦੀ ਹੋਵੇ, ਤੁਹਾਡੀ ਮਰਿਆਦਾ ਨੂੰ ਢਾਹ ਲੱਗਦੀ ਹੋਵੇ, ਜਾਂ ਤੁਹਾਡੇ ਪਰਸਨਲੀ ਤੁਹਾਡੀ ਸ਼ਖਸੀਅਤ ਤੇ ਸਵਾਲ ਉੱਠਦੇ ਹੋਣ, ਸਿਆਣੇ ਕਹਿੰਦੇ ਕਿ ਉਹਨਾਂ ਮਾਮਲਿਆਂ ਨੂੰ ਨਜਿੱਠ ਲੈਣਾ, ਸਿੱਝ ਲੈਣਾ ਚੰਗਾ ਹੈ ਸਮਾਂ ਰਹਿੰਦਿਆਂ, ਕਿਉਂਕਿ ਜਦੋਂ ਵਿਵਾਦ ਦਾ ਰੂਪ ਧਾਰਨ ਕਰ ਜਾਂਦਾ। ਮਹਿਲਾ ਕਮਿਸ਼ਨ ਵਾਲੀ ਤੁਸੀਂ ਗੱਲ ਦੱਸ ਕੇ ਹਟਿਓ ਸ਼ਰਮਾ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।